ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਹਾਲਾਤਾਂ ਤੋਂ, ਜਾਂ ਕਹ ਲਈਏ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੀ 605 ਹੈ ਜਾਂ ਜਿਹੜੇ ਪੁਲਿਸ ਦੇ ਦਾਅਵੇ ਹੈ, ਉਹਨਾਂ ਦੇ ਦਰਮਿਆਨ ਹੀ ਇੱਕ ਸਵਾਲ ਉੱਠਦਾ ਹੈ। ਜੋ ਪੁਲਿਸ ਵੱਖ-ਵੱਖ ਤਰ੍ਹਾਂ ਦੀ ਫੁਟੇਜ ਮੀਡੀਆ ਦੇ ਵਿੱਚ ਚਰਚਾ ਜਿਸ ਜਿਨ੍ਹਾਂ ਖਬਰਾਂ ਦੀ ਜਗਾੜੀ ਰੇੜੇ ਤੋਂ ਲੈ ਕੇ ਜਿਹੜੀ ਸ਼ਾਹਬਾਦ ਵਾਲੀ ਛਤਰੀ ਵਾਲੀ ਫੋਟੋ ਹੈ, ਉਹਦੇ ਵਿੱਚ ਕੋਈ ਅੰਮ੍ਰਿਤਪਾਲ ਨੇ ਜਾਂ ਕੋਈ ਅਦਾਕਾਰ? ਬੜੀ ਮਹੀਨਤਾ ਨਾਲ ਸਮਝਣ ਦੀ ਲੋੜ ਹੈ, ਬੜੀ ਗੰਭੀਰਤਾ ਨਾਲ ਇਸ ਗੱਲ ਨੂੰ ਮਤਲਬ ਸਮਝਣ ਦੀ ਲੋੜ ਹੈ ਕਿ ਕੀ ਇਹਦੇ ਪਿੱਛੇ ਕੋਈ ਘਟਨਾਕ੍ਰਮ ਵਾਪਰ ਰਿਹਾ, ਕੀ ਇਹਦੇ ਪਿੱਛੇ ਕੋਈ ਸਟੋਰੀ ਚੱਲ ਰਹੀ ਹੈ, ਕੋਈ ਫਿਲਮਾਂਕਣ ਚੱਲ ਰਿਹਾ ਹੈ, ਜਾਂ ਸੱਚਮੁੱਚ ਜੋ ਵਰਤਾਰਾ ਪੁਲਿਸ ਸਾਹਮਣੇ ਰੱਖ ਰਹੀ ਹੈ ਸਾਰਾ ਕੁਝ ਉਵੇਂ ਹੀ ਹੋ ਰਿਹਾ। ਜਿਹੜੀ ਧਿਰ ਇਸ ਮੌਕੇ ਅੰਮ੍ਰਿਤਪਾਲ ਦੇ ਪੱਖ 'ਚ ਖੜੀ ਆ, ਜਿਹੜੀ ਧਿਰ ਅੰਮ੍ਰਿਤਪਾਲ ਦੀ ਸਮਰਥਕ ਆ, ਉਹਨਾਂ ਨੂੰ ਪੁੱਛੋ ਤਾਂ ਉਹਨਾਂ ਦਾ ਇੱਕੋ ਜਵਾਬ ਹੈ ਕਿ ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਚੱਕ ਲਿਆ, ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਖਪਾਤਾ, ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਕੁੱਟਿਆ, ਬਾਈ ਜੀ ਅੰਮ੍ਰਿਤਪਾਲ ਲੱਭਿਆ ਨਹੀਂ। ਉਹਨਾਂ ਦਾ ਇਹ ਪੱਖ। ਜਦੋਂ ਤੁਸੀਂ ਸਰਕਾਰੀ ਪੱਖ ਨੂੰ ਸੁਣੋਗੇ, ਤੁਸੀਂ ਪੁਲਿਸ ਦੇ ਪੱਖ ਨੂੰ ਜਾਣੋਗੇ, ਤੁਸੀਂ ਮਤਲਬ ਅੰਮ੍ਰਿਤਪਾਲ ਦੇ ਬਿਲਕੁਲ ਜਿਹੜੇ ਪਹੁੰਚ ਵਾਲੇ ਧਿਰ ਵਾਲੇ ਲੋਕ ਜਿਹੜੇ ਉਲਟ ਖੜੇ ਨੇ ਉਹਨਾਂ ਦੀ ਸੁਣੋਗੇ ਤਾਂ ਉਹ ਕਹਿੰਦੇ ਦੇਖ ਲਓ ਜੀ, ਲੋਕਾਂ ਨੂੰ ਕਹਿੰਦਾ ਸੀ, ਮੁੰਡਿਆਂ ਨੂੰ ਕਹਿੰਦਾ ਸੀ ਸਿਰ ਦੇਣੇ ਪੈਣੇ ਨੇ, ਪੰਜਾਬ ਲਈ ਸਿਰ ਦੇਣੇ, ਤੇ ਆਪ ਭੱਜ ਗਿਆ, ਆਪ ਫਰਾਰ ਆ ਜੀ। ਮਤਲਬ ਮਰਸਡੀ ਤੋਂ ਦੇਖੋ ਜੀ ਰੇੜੇ ਤੱਕ ਤੇ ਆ ਗਿਆ, ਹੈ ਨਾ, ਆ ਪਲੈਟੀਨਾ ਤੇ ਭੱਜ ਗਿਆ ਜੀ, ਹੁਣ ਸਕੂਟਰੀ ਲੈ ਲਈ ਜੀ, ਅੱਗੇ ਆ ਛਤਰੀਆਂ ਤਾਣ ਕੇ ਜਾਣਾ ਪੈਂਦਾ ਜੀ, ਮੂੰਹ ਲੁਕਾਉਣਾ ਪੈਂਦਾ ਜੀ। ਉਹ ਉਧਰ ਉਹਨਾਂ ਦਾ ਪੱਖ ਉਹ ਆ। ਪਰ ਇਹ ਦੋਏ ਪੱਖਾਂ ਦੇ ਵਿਚਾਲੇ ਇੱਕ ਲੀਕ ਆ, ਇੱਕ ਲੈਨ ਆ, ਇੱਕ ਵੀਹੀ ਆ, ਜਿਹਦੇ ਉੱਤੇ ਪੰਜਾਬ ਦੇ ਫਿਕਰਮੰਦ ਲੋਕ ਨੇ ਜੀ ਜੀ, ਜਿਹੜੇ ਕਹਿੰਦੇ ਕਿ ਪੁਲਿਸ ਪਹਿਲਾਂ ਵੀ ਪੰਜਾਬ ਦੀ ਕਦੇ ਸਕੀ ਨਹੀਂ ਹੋਈ, ਸਰਕਾਰਾਂ ਕਦੇ ਪਹਿਲਾਂ ਪੰਜਾਬ ਦੀਆਂ ਸਕੀ ਨਹੀਂ ਹੋਈਆਂ, ਕੇਂਦਰ ਨੇ ਕਦੇ ਪਹਿਲਾਂ ਪੰਜਾਬ ਨਾਲ ਵਫਾ ਨਹੀਂ ਨਿਭਾਈ, ਠੀਕ ਹੈ ਨਾ। ਤੇ ਸਮੇਂ-ਸਮੇਂ ਅਜਿਹੇ ਕਈ ਤਰ੍ਹਾਂ ਆਈਆਂ ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਨੂੰ ਵਰਤਿਆ, ਪੰਜਾਬ ਨੂੰ ਭਰਮਾਇਆ, ਪੰਜਾਬ ਨੂੰ ਭਟਕਾਇਆ, ਪਰ ਇਹਦੇ ਸਾਰੇ ਦੇ ਵਿੱਚ ਬਦਨਾਮ ਪੰਜਾਬ ਹੋ ਜਾਂਦਾ। ਤੇ ਉਹ ਤਰ੍ਹਾਂ ਗੱਭੇ ਫਿਕਰਮੰਦੀ ਵਾਲੇ ਨੇ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਸ ਪਹਿਲੂ ਨੂੰ ਜੇਕਰ ਕੜੀ ਦਰ ਕੜੀ ਸਮਝਣਾ ਹੋਵੇ ਜੀ, ਸਵਾਲ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇੱਕ ਪਾਸੇ ਪੁਲਿਸ ਕਹਿੰਦੀ ਹੈ ਕਿ ਜੀ ਹਾਂ ਉਹ ਅਸੀਂ ਮਗਰ ਲੱਗੇ ਸੀ, ਉਹ ਸਾਨੂੰ ਮਤਲਬ ਝਪੱਕਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਿਆ, ਉਹ ਗੁਰਦੁਆਰੇ ਚੱਲ ਗਿਆ ਜੀ, ਉੱਥੇ ਜਾ ਕੇ ਨਹਾਇਆ ਧੋਇਆ ਜੀ, ਕੱਪੜੇ ਬਦਲੇ ਜੀ, ਪ੍ਰਸ਼ਾਦਾ ਛਕਿਆ ਜੀ, ਫਿਰ ਉਹ ਬਾਹਰ ਆ ਕੇ ਮੁੰਡਿਆਂ ਨਾਲ ਰਾਏ ਕੀਤੀ ਜੀ, ਫਿਰ ਚੋਲਾ ਲਾ ਕੇ ਜੀ, ਕਿਰਪਾਨ ਰੱਖ ਕੇ ਜੀ, ਉਹ ਸਾਰੇ ਕੱਪੜੇ ਪਾ ਕੇ ਜੀ ਲਓ ਜੀ ਤਾਂ ਫਰਾਰ ਹੋ ਗਏ। ਹੁਣ ਜਿਹੜੀ ਧਿਰ ਉਹਦੀ ਅੰਨੀ ਭਗਤੀ ਕਰਦੀ ਆ, ਸਮਰਥਕ ਆ, ਉਹ ਕਹਿੰਦੀ ਨਹੀਂ ਜੀ ਨਕਲੀ ਆ। ਜਿਹੜੇ ਪੁਲਿਸ ਤੇ ਅੰਨਾ ਭਰੋਸਾ ਕਰਦੇ ਨੇ, ਹੈ ਨਾ, ਜਾਂ ਪੁਲਿਸ ਦੀ ਬੋਲੀ ਬੋਲਦੇ ਨੇ, ਉਹ ਕਹਿੰਦੇ ਲਓ ਜੀ ਆਹ ਦੇਖੋ ਜੀ, ਤੁਹਾਨੂੰ ਟਿੱਕੇ ਲਾ ਕੇ ਭੱਜ ਰਿਹਾ। ਹਾਂਜੀ ਹਾਂਜੀ, ਬਿਲਕੁਲ। ਸੋ ਇਸ ਲਈ ਆਹ ਦੋਹਰਾ ਭਾਵ ਜਿਹੜਾ ਪੰਜਾਬ 'ਚ ਪੈਦਾ ਹੋ ਗਿਆ, ਇਹਦੇ ਨਾਲ ਇੱਕ ਨਵੀਂ ਫਿਕਰਮੰਦੀ ਖੜੀ ਹੋ ਗਈ ਕਿ ਪਤਾ ਨਹੀਂ ਅੰਮ੍ਰਿਤਪਾਲ ਫੜ ਲਿਆ, ਪਤਾ ਨਹੀਂ ਅੰਮ੍ਰਿਤਪਾਲ ਭੱਜ ਗਿਆ, ਪਤਾ ਨਹੀਂ ਛਤਰੀ ਉਹਲੇ ਅੰਮ੍ਰਿਤਪਾਲ ਸੀ, ਪਤਾ ਨਹੀਂ ਰੇੜੇ ਦੇ ਉੱਤੇ ਅੰਮ੍ਰਿਤਪਾਲ ਸੀ, ਜਾਂ ਕੋਈ ਐਕਟਰ ਬਿਠਾਇਆ ਸੀ, ਨਕਲੀ ਬਿਠਾਇਆ ਸੀ, ਅਸਲੀ ਬਿਠਾਇਆ ਸੀ, ਆਪਣੇ ਆਪੇ ਚਲਾ ਗਿਆ, ਕਿਸੇ ਹੋਰ ਨੂੰ ਲਿਆ ਕੇ ਪੇਸ਼ ਕਰਤਾ, ਵੀਡੀਓਗ੍ਰਾਫੀ ਕਰਾ ਲਈ। ਇਹ ਸਾਰੇ ਸਵਾਲ ਜਿਹੜੇ ਖੜੇ ਨੇ ਉਹ ਤਾਂ ਖੜੇ ਨੇ, ਉਹਨਾਂ ਦਾ ਜਵਾਬ ਨਹੀਂ ਮਿਲ ਰਿਹਾ। ਪਰ ਆਹ ਸਵਾਲ ਜਿਹੜਾ ਵੱਡਾ ਖੜਾ ਹੋਇਆ ਕਿ ਇਹਦੇ ਪਿੱਛੇ ਕੌਣ ਹੈ ਫਿਰ ਇਸ ਘਟਨਾਕ੍ਰਮ ਦੀ ਸਾਰੀ, ਕਿਉਂਕਿ ਜੇਕਰ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ 'ਚੋਂ ਭੱਜਿਆ ਤੇ ਫਿਰ ਉਹ ਇੰਨੇ ਆਰਾਮ ਨਾਲ ਕਿਵੇਂ ਜਾ ਰਿਹਾ? ਤੇ ਜੇ ਪੁਲਿਸ ਕਹਿੰਦੀ ਅਸੀਂ ਇੰਨੇ ਮੁਸਤੈਦ ਆ, ਤਾਂ ਫਿਰ ਪੁਲਿਸ 4 ਕਦਮ ਪਿੱਛੇ ਹੀ ਕਿਉਂ ਚੱਲ ਰਹੀ ਆ? ਕੀ ਉਸ ਨੂੰ ਲਾਂਘਾ ਦਿੱਤਾ ਜਾ ਰਿਹਾ ਜੀ? ਕੀ ਉਸ ਨੂੰ ਟਪਾਇਆ ਜਾ ਰਿਹਾ ਕਿ ਪਹਿਲਾਂ ਭਾਈ ਤੂੰ ਦਰਿਆ ਟੱਪ, ਹੈ ਨਾ, ਫਿਰ ਤੂੰ ਭਾਈ ਸ਼ਹਿਰ ਟੱਪ, ਫਿਰ ਤੂੰ ਭਾਈ ਪੰਜਾਬ ਟੱਪ, ਫਿਰ ਤੂੰ ਹਰਿਆਣਾ ਟੱਪ, ਹੁਣ ਕਹਿੰਦੇ ਜੀ ਨੇਪਾਲ ਪਹੁੰਚ ਗਿਆ। ਕਹਿੰਦੇ ਨਹੀਂ ਜੀ, ਹੋ ਸਕਦਾ ਨੰਦੇੜ ਸਾਹਿਬ ਲੁਕਿਆ ਹੋਵੇ। ਅੱਛਾ ਜੀ, ਕਹਿੰਦੇ ਇੱਧਰ ਉੱਤਰਾਖੰਡ 'ਚ ਵੀ ਲੱਭ ਲਓ ਜੀ, ਉੱਥੇ ਵੀ ਸਨੇਹ ਲਾਏ ਨੇ। ਫੋਟੋਆਂ ਤਾਂ ਅਸੀਂ ਕਹਿੰਦੇ ਜਿਹੜੀਆਂ ਪੋਸਟਾਂ ਨੇ ਜੀ ਪਾਕਿਸਤਾਨ ਵਾਲੇ ਬਾਰਡਰ ਦੀਆਂ ਸਾਡੀਆਂ, ਅਸੀਂ ਉਹਨਾਂ ਪੋਸਟਾਂ ਤੇ ਭੇਜਤੀਆਂ। ਅਸੀਂ ਏਅਰਪੋਰਟ ਤੇ ਵੀ ਅਲਰਟ ਕਰਤਾ ਜੀ ਕਿ, ਹੈ ਨਾ, ਕਿਉਂਕਿ ਉਹਨੇ ਅਪਲਾਈ ਤਾਂ ਕੀਤਾ ਸੀਗਾ ਜੀ ਕੈਨੇਡਾ ਲਈ, ਪਰ ਕੈਨੇਡਾ ਵਾਲਾ ਵੀਜ਼ਾ ਤਾਂ ਨਹੀਂ ਮਿਲਿਆ। ਸੋ ਹੁਣ ਇਸ ਹਵਾਲੇ ਨਾਲ ਮਤਲਬ ਪੁਲਿਸ ਜਿਹੜੀ ਚੀਜ਼ ਦੀ ਮੁਸਤੈਦੀ ਨਾਲ ਭਾਲ ਕਰ ਰਹੀ ਹੋਵੇ, ਉਹ ਕੱਲ ਸੁਖਚੈਨ ਗਿੱਲ ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਪ੍ਰਵੀਨ ਜੀ। ਹਾਂਜੀ ਹਾਂਜੀ, ਉਹ ਕਹਿੰਦੇ ਕਿ ਉਹ ਕਈ ਵਾਰ ਨਾ ਅੰਦਾਜ਼ਾ ਨਹੀਂ ਲੱਗਦਾ ਸਾਡੇ ਮੁਲਾਜ਼ਮਾਂ ਨੂੰ, ਨਾਕੇ ਤੇ ਖੜਿਆਂ ਨੂੰ, ਉਹ ਸੋਚਦਾ ਕਿ ਨਹੀਂ ਐ ਥੋੜਾ ਉਹ ਬੰਦਾ ਐ ਰੂਪ ਬਦਲ ਲੂਗਾ, ਐ ਸਰੂਪ ਬਦਲ ਲੂਗਾ। ਤੇ ਜੇ ਤੁਸੀਂ ਕਹਿੰਦੇ ਹੋ ਕਿ ਇੰਨਾ ਵਾਂਟਡ ਹੈ, ਫਿਰ ਤਾਂ ਤੁਸੀਂ ਉੱਥੋਂ ਮੱਖੀ ਵੀ ਨਾ ਲੰਘਣ ਦਿਓ। ਜੀ ਸਹੀ ਹੈ। ਮਤਲਬ ਸਾਈਕਲ ਤੇ ਬੰਦਾ ਝੋਲਾ ਟੰਗ ਕੇ ਆਉਂਦਾ ਤਾਂ ਫੜ ਹੋ ਜਾਂਦਾ ਕਿ ਇਹਦੇ ਝੋਲੇ ਦੇ ਵਿੱਚ ਫੀਮ ਸੀ, ਇਹਦੇ ਝੋਲੇ 'ਚ ਦਾਰੂ ਸੀ।
ਤੇ ਬੰਦਾ ਤੁਹਾਡੇ ਕੋਲੋਂ ਮਤਲਬ ਕਿ ਜਿਹਦੀ ਤੁਸੀਂ ਭਾਲ ਕਰ ਰਹੇ ਹੋ, 80,000 ਪੁਲਿਸ ਮੁਲਾਜ਼ਮ ਲੱਗਿਆ ਜਿਹਦੇ ਮਗਰ, ਕੇਂਦਰੀ ਏਜੰਸੀਆਂ ਲੱਗੀਆਂ ਜਿਹਦੇ ਮਗਰ, ਉਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਉਹ ਬੰਦਾ ਸਕੂਟਰ ਤੇ ਵੀ, ਮੋਟਰਸਾਈਕਲ ਤੇ ਵੀ, ਰੇੜੇ ਤੇ ਵੀ, ਅੱਗੇ ਮੋਟਰਸਾਈਕਲ ਬਦਲ ਕੇ ਵੀ, ਉਹ ਰਾਤ ਨੂੰ 8 ਵਜੇ ਕਹਿੰਦੇ ਨਦੀ ਪਾਰ ਕਰਨ ਲਈ, ਦਰਿਆ ਪਾਰ ਕਰਨ ਲਈ ਬੇੜੀ ਲੱਭ ਰਿਹਾ। ਪ੍ਰਵੀਨ ਜੀ, ਇੱਕ ਸਵਾਲ ਹੈ ਕਿ ਜੇਕਰ ਪੁਲਿਸ ਨੂੰ ਇੱਥੇ ਤੱਕ ਮਤਲਬ ਸੁਨੇਹਾ ਮਿਲ ਗਿਆ ਸੀ, ਰਿਪੋਰਟ ਮਿਲ ਗਈ ਸੀ ਕਿ ਹਾਂ ਭਾਈ ਇਸ ਇਲਾਕੇ ਦੇ ਵਿੱਚ ਆਓ, ਫਿਰ ਪਤਾ ਹੁੰਦਾ ਨਾ ਕਿ ਇਸ ਇਲਾਕੇ ਚੋਂ ਬਾਹਰ ਨਿਕਲਣ ਲਈ ਜਾਂ ਤਾਂ ਪੁਲ ਹੈ ਜੀ, ਜਾਂ ਦਰਿਆ ਹੈ, ਫਿਰ ਉੱਥੇ ਮੁਲਾਜ਼ਮ ਕਿਉਂ ਨਹੀਂ ਸੀ ਉਸ ਟਾਈਮ ਪਰ? ਹਾਂਜੀ ਬਿਲਕੁਲ। ਇਸ ਲਈ ਕਿੰਨੇ ਸਵਾਲ ਪੁਲਿਸ ਵਾਲੇ ਪਾਸੇ ਵੀ ਖੜੇ ਨੇ, ਹੈਗੇ ਨੇ, ਬਿਲਕੁਲ ਹੈਗੇ ਨੇ। ਕਿੰਨੇ ਸਵਾਲ ਅੰਮ੍ਰਿਤਪਾਲ ਵਾਲੇ ਪਾਸੇ ਵੀ ਖੜੇ ਨੇ ਕਿ ਜੇਕਰ ਸੱਚਮੁੱਚ ਅੰਮ੍ਰਿਤਪਾਲ ਭੱਜਿਆ ਤਾਂ ਫਿਰ ਇਹ ਸਵਾਲ ਇਹ ਹੈ ਕਿ ਫਿਰ ਭਾਈ ਉਹ ਬਾਕੀ ਮੁੰਡਿਆਂ ਨੂੰ ਕਿਹੜੇ ਮਤਲਬ ਤਰੀਕੇ ਨਾਲ ਕਹਿੰਦਾ ਸੀਗਾ ਕਿ ਸਿਰ ਦੇਣ ਲਈ ਤਿਆਰ ਹੋ ਜਾਓ, ਫਿਰ ਉਹ ਡਟਿਆ ਕਿਉਂ ਨਹੀਂ? ਗ੍ਰਿਫਤਾਰੀ ਤੋਂ ਕਿਉਂ? ਹੁਣ ਕਈ ਕਹਿੰਦੇ ਕੋਈ ਨਾ ਜੀ, ਭਗਤ ਸਿੰਘ ਵੀ ਭੱਜ ਗਿਆ ਸੀ ਇੱਕ ਵਾਰ, ਉਹਨੇ ਭੇਸ ਬਦਲਿਆ ਸੀ। ਤੁਲਨਾ ਕਰਨ ਲਈ ਅਸੀਂ ਜਦੇ ਆਪਣਾ ਪੱਖ ਰੱਖਣ ਲਈ ਵੀ ਅਸੀਂ ਹੀਲੇ ਲੱਭ ਲੈਂਦੇ ਆ ਨਾ। ਕਹਿੰਦੇ ਕੋਈ ਗੱਲ ਨਹੀਂ, ਆ ਮੋਦੀ ਵਾਲੀ ਫੋਟੋ ਦੇਖੋ, ਇਹਨੇ ਵੀ ਇੱਕ ਵਾਰ ਰੂਪ ਮੈਂ ਧਾਰਿਆ ਸੀ। ਸੋ ਇਹ ਸਵਾਲ, ਇਹ ਸਾਰੇ ਫਿਰ ਅਸੀਂ ਉਹਦੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਸਾਡੇ ਤੇ ਕੋਈ ਸਵਾਲ ਆਉਂਦਾ। ਹੁਣ ਸਵਾਲ ਇੱਥੇ ਇਹ ਵੀ ਖੜਾ ਕਿ ਕੀ ਅੰਮ੍ਰਿਤਪਾਲ ਆਪ ਭੱਜਿਆ? ਕੀ ਅੰਮ੍ਰਿਤਪਾਲ ਹੀ ਭੱਜਿਆ? ਜੀ ਜੀ, ਬਿਲਕੁਲ ਸਹੀ ਹੈ, ਬਿਲਕੁਲ। ਦੋਏ ਸਵਾਲ ਨੇ ਕਿ ਕੀ ਅੰਮ੍ਰਿਤਪਾਲ ਆਪ ਭੱਜਿਆ ਜਾਂ ਅੰਮ੍ਰਿਤਪਾਲ ਹੀ ਭੱਜਿਆ? ਜੀ। ਸੋ ਸਭ ਤੋਂ ਬੜਾ ਸਵਾਲ ਇਹੀ ਖੜਾ। ਇਸ ਲਈ ਜਿਹੜਾ ਹੁਣ ਛਤਰੀ ਵਾਲਾ ਕਾਰਾ ਵਾਪਰਿਆ, ਉਹ ਸਾਰੇ ਦੇ ਵਿੱਚ ਵੀ ਹੁਣ ਪੁਲਿਸ ਕਹਿੰਦੀ ਜੀ ਸਾਨੂੰ ਉਹਦੀ ਚਾਲ ਤੋਂ ਪਤਾ ਲੱਗਦਾ, ਠੀਕ ਹੈ, ਸਾਨੂੰ ਉਹਦੀ ਢਾਲ ਤੋਂ ਪਤਾ ਲੱਗਦਾ, ਸਾਨੂੰ ਉਹਦੇ ਕੱਦ ਕਾਠ ਤੋਂ ਅੰਦਾਜ਼ਾ ਲੱਗਦਾ ਕਿ ਤੌਰ ਤਰੀਕਾ ਹੋਈ ਹੈ। ਮਤਲਬ ਸੀਸੀਟੀਵੀ ਕੈਮਰਾ ਇਸ ਹਿਸਾਬ ਨਾਲ ਲੱਗਿਆ ਸੀ ਜਾਂ ਫੁਟੇਜ ਇਸ ਹਿਸਾਬ ਨਾਲ ਆਈ ਹੈ ਕਿ ਇੰਨਾ ਹੀ ਦਿਖਾਉਣਾ, ਜਾਂ ਉਹਨੂੰ ਇੰਨਾ ਅੰਦਾਜ਼ਾ ਸੀ ਕਿ ਇੱਥੇ ਲੱਗਿਆ ਹੋਊਗਾ ਮੈਂ ਛਤਰੀ ਲੈ ਕੇ ਲੰਘਣਾ। ਸੋ ਅਜੇ ਤੱਕ ਫਿਰ ਉਹ ਸਕੂਟਰੀ ਵਾਲੀ ਅਜੇ ਕੋਈ ਫੁਟੇਜ ਨਹੀਂ ਸਾਹਮਣੇ, ਆਉਣ ਵਾਲੇ ਸਮੇਂ 'ਚ ਉਹ ਵੀ ਆਜੂਗੀ ਹੋ ਸਕਦਾ। ਪਰ ਇੱਥੇ ਜਿਹੜੀ ਉਹ ਜਿਹੜੇ ਰੇੜੇ ਵਾਲੀ ਹੈ, ਹੁਣ ਉਹ ਰੇੜਾ ਇੱਕ ਸਾਡੇ ਪੱਤਰਕਾਰ ਸਾਥੀ ਨੇ ਲੱਭ ਲਿਆ, ਇੱਕ ਮੀਡੀਆ ਨੇ, ਉਹ ਰੇੜੇ ਵਾਲੇ ਕੋਲ ਪਹੁੰਚ ਕੇ। ਸੋ ਹੁਣ ਇਹਨੇ ਆਹ ਸਾਫ਼-ਸਾਫ਼ ਕਰਤੀ ਗੱਲ ਕਿ ਹਾਂ ਭਾਈ ਰੇੜੇ ਤੇ ਮੋਟਰਸਾਈਕਲ ਵੀ ਲੱਦਿਆ, ਰੇੜੇ ਤੇ 2 ਬੰਦੇ ਵੀ ਬੈਠੇ। ਹੁਣ ਰੇੜੇ ਤੇ ਉਹ ਅੰਮ੍ਰਿਤਪਾਲ ਬੈਠਿਆ ਕਿ ਅਦਾਕਾਰ ਬੈਠਿਆ? ਛਤਰੀ ਥੱਲੇ ਅੰਮ੍ਰਿਤਪਾਲ ਹੈ ਕਿ ਕੋਈ ਅਦਾਕਾਰ ਹੈ? ਜੀ ਜੀ, ਇਹਦਾ ਜਵਾਬ ਅਜੇ ਨਾ ਪੁਲਿਸ ਕੋਲ ਹੈ, ਨਾ ਰੇੜੇ ਵਾਲੇ ਕੋਲ ਹੈ, ਨਾ ਮੀਡੀਆ ਵਾਲਿਆਂ ਕੋਲ। ਕਿਉਂਕਿ ਪੱਤਰਕਾਰਾਂ ਨੇ ਇਹ ਤਾਂ ਪੁੱਛਿਆ ਉਹਨੂੰ ਕਿ ਹਾਂ ਤੇਰੇ ਰੇੜੇ ਤੇ, ਹਾਂ ਕਹਿੰਦਾ ਜੀ ਹਾਂ ਰੁਕੇ ਸੀ, ਮੈਨੂੰ ਹੱਥ ਦਿੱਤਾ ਸੀ, ਮੈਂ ਚੜਾਏ ਕਿ ਪੈਂਚਰ ਲਵਾਉਣਾ, ਮੈਂ ਲਾ ਤੇ ਮੈਨੂੰ 100 ਰੁਪਇਆ ਵੀ ਦੇ ਗਏ। ਸੋ ਰੇੜਾ ਵੀ ਦਿਖ ਰਿਹਾ ਉਹੀ, ਅਗਲੇ ਨੇ ਇਹ ਵੀ ਮੰਨ ਲਿਆ ਕਿ ਅੱਜ ਦਾ ਹੀ ਆ। ਉਹ ਰੇੜੇ ਵਾਲਾ ਬੰਦਾ ਬਹੁਤ ਸਧਾਰਨ ਆਮ ਲੱਗਦਾ, ਉਹ ਲੱਗਦਾ ਨਹੀਂ ਕੋਈ ਕਿ ਮਤਲਬ ਕਿਸੇ ਦਾ ਉਹ ਹੋਵੇ। ਪਰ ਸਵਾਲ ਇਹ ਹੈ ਕਿ ਉਹਨੂੰ ਪਹਿਚਾਣ ਥੋੜਾ ਫਿਰ ਨਾ ਉਹਨੇ ਜਸਟੀਫਾਈ ਕੀਤਾ ਕਿ ਹਾਂ ਉਹ ਭੇਸ ਬਦਲ ਕੇ ਬੈਠਾ ਬੰਦਾ ਅੰਮ੍ਰਿਤਪਾਲ ਹੀ ਸੀ। ਨਹੀਂ ਉਹਨੇ ਤਾਂ ਬਿਲਕੁਲ, ਉਹਨੇ ਤਾਂ ਉਹਨੂੰ ਪੁੱਛਿਆ ਜਦੋਂ ਕਿ ਉਹ ਭਾਈ ਅੰਮ੍ਰਿਤਪਾਲ ਸੀ, ਉਹ ਕਹਿੰਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ। ਹਾਂ ਜੀ। ਸੋ ਪਰ ਤੁਸੀਂ ਇਹ ਦੇਖੋ ਕਿ ਇੰਨੇ ਘੰਟਿਆਂ ਦੀ 1.5 ਦਿਨ ਤੋਂ ਵੀਡੀਓ ਚੱਲ ਰਹੀ ਆ ਕਿ ਹਾਂ ਰੇੜੇ ਵਾਲਾ ਜੀ, ਰੇੜੇ ਵਾਲੇ ਜਿਹਦੇ ਮਗਰ ਪੁਲਿਸ ਇੰਨੀ ਲੱਗੀ ਹੋਵੇ, ਉਸ ਰੇੜੇ ਵਾਲੇ ਦੀ ਭਾਲ ਦੇ ਵਿੱਚ, ਮਤਲਬ ਜਿਹੜੇ ਬੰਦਾ ਫਰਾਰ ਹੋਇਆ ਉਹਦੇ ਰੇੜੇ ਤੇ ਹੈ ਨਾ, ਉਹਦੀ ਭਾਲ ਪੁਲਿਸ ਕਰ ਰਹੀ ਹੈ, ਤੇ ਪਰ ਰੇੜੇ ਵਾਲੇ ਤੱਕ ਪਹਿਲਾਂ ਮੀਡੀਆ ਪਹੁੰਚਦਾ ਜੀ, ਪੁਲਿਸ ਨਹੀਂ ਪਹੁੰਚਦੀ। ਨਾ ਜੇ ਪੈਂਚਰ ਵਾਲਾ ਲੱਭਿਆ ਜੀ, ਹੈ ਨਾ ਅਗਲਾ ਮੋਟਰਸਾਈਕਲ ਵਾਲਾ ਲੱਭਿਆ, ਨਾ ਅੱਗੇ ਟੈਂਪੂ ਵਾਲਾ ਜੇ ਫੜ ਹੋਇਆ ਕਿ ਕਿਹਦੇ ਟੈਂਪੂ ਚੜ ਕੇ ਗਿਆ, ਅੱਗੇ ਸਕੂਟਰੀ ਲੈ ਲਈ, ਅੱਗੇ ਕਹਿੰਦੇ ਉੱਥਾ ਦਾ ਬੱਸ ਚੜ ਕੇ ਗਿਆ ਹੋਇਆ, ਜੇ ਬੱਸ ਦਾ ਨਹੀਂ ਪਤਾ ਕਿ ਅੱਡੇ ਤੱਕ ਗਿਆ, ਹੈ ਨਾ। ਸੋ ਇਸ ਲਈ ਜੇ ਕਿੰਨੀਆਂ ਕੜੀਆਂ ਜੁੜਨੀਆਂ ਬਾਕੀ ਨੇ। ਪਰ ਸਵਾਲ ਇਹ ਹੈ ਕਿ ਉਸ ਰੇੜੇ ਵਾਲੇ ਤੱਕ ਮੀਡੀਆ ਪਹਿਲਾਂ ਪਹੁੰਚਦਾ, ਪੁਲਿਸ ਨਹੀਂ ਪਹੁੰਚੀ। ਬਿਲਕੁਲ ਇਸੇ ਤਰ੍ਹਾਂ ਘਰ ਦੀ ਅਜੇ ਸੁਖਚੈਨ ਗਿੱਲ ਹੋਰਾਂ ਨੇ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਸੀ ਕਿ ਇੱਕ ਚੈਨਲ ਨੇ ਤਾਂ ਘਰ ਵੀ ਦਿਖਾਤਾ ਸੀ ਜੀ ਜੀ ਕਿ ਘਰ 'ਚ, ਤੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਇਹ ਗੱਲਾਂ ਆ ਗਈਆਂ ਸੀ ਕਿ ਜੀ ਨੰਦੇੜ ਸਾਹਿਬ ਵੀ ਟੀਮ ਭੇਜਤੀ, ਉੱਤਰਾਖੰਡ ਵੀ ਟੀਮ ਭੇਜਤੀ, ਹੈ ਨਾ ਜੀ, ਉਹਦਾ ਨੇਪਾਲ ਭੱਜਣ ਦਾ ਖਤਰਾ, ਯੂਪੀ ਵੀ ਜਾ ਸਕਦਾ, ਯੂਪੀ ਨੂੰ ਵੀ ਅਲਰਟ ਕਰਤਾ। ਤੇ ਫਿਰ ਬਾਅਦ ਚੋਂ ਪ੍ਰੈਸ ਕਾਨਫਰੰਸ ਹੁੰਦੀ ਹੈ। ਹੁਣ ਪ੍ਰੈਸ ਕਾਨਫਰੰਸ ਕਹਿੰਦੇ ਜੀ ਰਾਤ ਬੇੜੀ ਰਾਹੀਂ ਲੱਗਣ ਦੀ ਕੋਸ਼ਿਸ਼ ਕੀਤੀ, ਕਿਸ਼ਤੀ ਨਹੀਂ ਲੱਭੀ, ਫਿਰ ਇਸ ਲਈ ਪੁਰਾਣੇ ਪੁਲ ਤੋਂ ਚਲਾ ਗਿਆ। ਨਾ ਤੁਸੀਂ ਪੁਲ ਤੇ ਖੜੇ ਸੀ, ਨਾ ਤੁਸੀਂ ਬੇੜੀ ਤੇ ਖੜੇ ਸੀ। ਫਿਰ ਲੰਘਿਆ ਕਿ ਲੰਘਾਇਆ? ਅਸਲੀ ਲੰਘਿਆ ਕਿ ਅਦਾਕਾਰ ਲੰਘਿਆ? ਅੰਮ੍ਰਿਤਪਾਲ ਹੀ ਲੰਘਿਆ ਕਿ ਅੰਮ੍ਰਿਤਪਾਲ ਵਰਗਾ ਲੰਘਿਆ ਜੀ? ਸੋ ਇਹ ਸ਼ੰਕੇ ਸ਼ੋਭੇ ਅਜੇ ਖੜੇ ਨੇ। ਪਰ ਜੇਕਰ ਪੁਲਿਸ ਕਹਾਣੀ ਘੜ ਰਹੀ ਆ ਤਾਂ ਸਵਾਲੀਆ ਚਿੰਨ੍ਹ ਪੁਲਿਸ ਤੇ ਆ, ਤੇ ਜੇਕਰ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ ਤੋਂ ਬਚਣ ਦੇ ਲਈ ਸਮੇਂ-ਸਮੇਂ ਰੂਪ ਰੰਗ ਬਦਲ ਕੇ ਜਾ ਰਿਹਾ ਤਾਂ ਅੰਮ੍ਰਿਤਪਾਲ ਸਵਾਲਾਂ ਦੇ ਘੇਰੇ 'ਚ ਆ ਕਿ ਫਿਰ ਦੂਜਿਆਂ ਦੇ ਜਵਾਕਾਂ ਲਈ ਕਿਉਂ ਕਿਹਾ ਜਾ ਰਿਹਾ ਸੀ ਕਿ ਸਿਰ ਦੇਣੇ ਜੀ, ਇਸ ਲਈ ਖੜਿਆ ਕਿਉਂ ਨਹੀਂ? ਸੋ ਇਹ ਦੋਏ ਪਹਿਲੂ ਹੁਣ ਬਰਾਬਰ ਚੱਲ ਪਏ ਨੇ ਜੀ, ਕਿਉਂਕਿ ਆ ਰੇੜੇ ਵਾਲੀ ਘਟਨਾ ਤੋਂ ਬਾਅਦ ਹੁਣ ਬਸ ਸਿਰਫ ਇੰਨਾ ਕੁ ਪੱਖ ਸਪਸ਼ਟ ਹੋਣਾ ਬਾਕੀ ਆ ਕਿ ਉਹ ਅਸਲੀ ਆ ਕਿ ਨਕਲੀ ਆ ਜੀ, ਇੱਥੇ ਖੜੀ ਆ। ਪਰ ਪੁਲਿਸ ਵਾਲਾ ਪੱਖ ਉੱਥੇ ਹੀ ਖੜਾ
ਕਿ ਪੁਲਿਸ ਜਿਹੜੀ ਕਹਿੰਦੀ ਹੈ ਕਿ ਅਸੀਂ ਮਗਰ ਤੁਰੇ ਹਾਂ ਜੀ, ਅਸੀਂ ਫੁਟੇਜ ਲੱਭਦੇ ਤੁਰੀ ਜਾਂਦੇ ਹਾਂ, ਕਿ ਆਹ ਫਿਲਮੀ ਕਹਾਣੀ ਕਿਉਂ ਆ ਕਿ ਹਾਂ ਪੁਲਿਸ ਘੰਟੇ ਬਾਅਦ ਪਹੁੰਚਣੀ ਹੁੰਦੀ ਆ। ਫਿਰ ਇਹ ਸਵਾਲ ਆ ਕਿ ਤੁਸੀਂ ਉਹ ਉੱਥੇ ਉਹਦੇ ਮਗਰ ਲੈ ਕੇ ਗੁਰਦੁਆਰੇ ਤੱਕ, ਗੁਰਦੁਆਰੇ ਤੋਂ ਲੈ ਕੇ ਦਰਿਆ ਤੱਕ, ਦਰਿਆ ਤੋਂ ਲੈ ਕੇ ਤੁਸੀਂ ਹੈ ਨਾ ਮਤਲਬ ਕਿ ਉਹ ਪੁਲ, ਪੁਰਾਣੇ ਪੁਲ ਤੱਕ, ਪੁਰਾਣੇ ਪੁਲ ਤੋਂ ਲੈ ਕੇ ਲੁਧਿਆਣੇ ਤੱਕ, ਲੁਧਿਆਣੇ ਤੋਂ ਲੈ ਕੇ ਕੁਰਕਸ਼ੇਤਰ, ਕੁਰਕਸ਼ੇਤਰ ਤੋਂ ਲੈ ਕੇ ਸ਼ਾਹਬਾਦ, ਸ਼ਾਹਬਾਦ ਤੋਂ ਅੱਗੇ ਹੁਣ ਕਹਿੰਦੇ ਸੀ ਇੱਥੇ ਤੱਕ ਪਹੁੰਚ ਗਏ, ਜਦੋਂ ਅੱਗੇ ਪਹੁੰਚ ਜੂਗਾ ਫਿਰ ਅਗਲੀ ਫੁਟੇਜ ਅਸੀਂ ਕੱਢ ਲਾਂਗੇ। ਜੀ ਜੀ। ਸੋ ਇਸ ਲਈ ਇਹ ਸਾਰੇ ਸ਼ੰਕੇ ਸੋਭੇ ਕਿੰਨੇ ਤਰ੍ਹਾਂ ਦੇ ਸਵਾਲ ਆ ਕੇ ਖੜੇ ਹੋ ਗਏ ਨੇ, ਤੇ ਇਹਦੇ ਵਿੱਚ ਇੱਕ ਫਾਇਰਿੰਗ ਵਾਲੀ ਗੱਲ ਵੀ ਕੀਤੀ ਸੁਖਚੈਨ ਗਿੱਲ। ਦੇਖੋ ਦੋ ਗੱਲਾਂ ਨੇ, ਠੀਕ ਹੈ। ਇੱਕ ਪੱਖ ਜਿਹੜਾ ਮੈਨੂੰ ਲੱਗਦਾ ਕਿ ਉਹਨੂੰ ਲੱਗਿਆ ਕਿ ਪੰਜਾਬ 'ਚ ਦਬਾਅ ਵੱਧ ਜਾਣਾ, ਸਰਕਾਰ ਸਵਾਲਾਂ ਦੇ ਘੇਰੇ 'ਚ ਆ ਰਹੀ ਆ, ਲੋਕ ਸਵਾਲ ਚੁੱਕਣ ਲੱਗੇ ਨੇ ਕਿ ਤੁਸੀਂ ਅੰਮ੍ਰਿਤਪਾਲ ਤੇ ਤਾਂ ਕਾਰਵਾਈ ਕਰਨੀ ਸੀ, ਜਿਹੜਾ 200 ਬੰਦਾ ਨਾਲ ਚੱਕ ਲਿਆ ਕਿ ਸਾਰੇ ਹੀ ਪੰਜਾਬ ਦੇ, ਮਤਲਬ ਕਿ ਇਸ ਤਰ੍ਹਾਂ ਹੋ ਗਿਆ ਮਾਹੌਲ ਕਿ ਤੁਸੀਂ ਹਰੇਕ ਪੰਜਾਬ ਦਾ ਨੌਜਵਾਨ ਨੇ ਤੁਸੀਂ ਐਂ ਦਿਖਾਤਾ ਕਿ ਹਾਂ ਲਓ ਜੀ ਤਾਂ ਪੰਜਾਬ ਨੂੰ ਤਬਾਹ ਕਰਨ ਤੁਰੇ ਨੇ ਜੀ, ਤੁਸੀਂ ਦੇਸ਼ ਵਿਰੋਧੀ ਬਣਾਤਾ ਸਾਰਾ ਪੰਜਾਬ ਹੈ। ਸੋ ਉਹ ਸਵਾਲ ਇਹਨਾਂ ਲੱਗਦਾ ਸਰਕਾਰ ਦੇ ਉੱਤੇ ਵੀ, ਪੁਲਿਸ ਦੇ ਉੱਤੇ ਵੀ ਦਬਾਅ ਬਣਿਆ। ਸੁਖਚੈਨ ਗਿੱਲ ਨੂੰ ਕੱਲ ਕਹਿਣਾ ਪਿਆ ਕਿ 207 ਬੰਦੇ ਫੜੇ ਨੇ ਪਰ ਕਾਰਵਾਈ 30 ਤੇ ਹੀ ਪਾਵਾਂਗੇ, 170 ਨੂੰ 100 ਛੱਡਣ ਜਾ ਰਹੇ ਹਾਂ ਜੀ। ਹੁਣ ਪਰ ਉਹ ਛੱਡਣਗੇ ਕਿ ਉਹਨਾਂ ਤੇ ਨਜ਼ਰਸਾਨੀ ਰੱਖਣਗੇ, ਕੱਲ ਨੂੰ ਉਹਨਾਂ ਨੂੰ ਹੋਰ ਕਿਸੇ ਮਾਮਲਿਆਂ 'ਚ ਚੱਕੇ ਜਾਣਗੇ, ਉਹਨਾਂ 'ਚ ਕੁਝ ਨੌਜਵਾਨ। ਇਹ ਸਵਾਲ ਖੜਾ ਪੁਲਿਸ ਦਾ ਢੰਗ ਤਰੀਕਾ, ਔਰ ਲੋਕਾਂ ਨੂੰ ਇਹ ਵੀ ਫਿਕਰਮੰਦੀ ਹੈ ਕਿ ਕਿਤੇ ਪੁਲਿਸ ਨੂੰ ਵਾਧੂ ਤਾਕਤ ਨਾ ਮਿਲ ਜਾਵੇ, ਫਿਰ ਤੋਂ ਆਪਣੀਆਂ ਕੋਈ ਪੁਰਾਣੀਆਂ ਰੰਜਿਸ਼ਾਂ, ਪੁਰਾਣੇ ਬਦਲੇ, ਧੱਕਾਸ਼ਾਹੀ, ਰਿਸ਼ਵਤਖੋਰੀ, ਖਿੱਚਤੂ ਹੈ ਨਾ, ਉਹ ਨਾ ਵੱਜ ਜਾਵੇ। ਇਹ ਖਤਰਾ ਵੀ ਲੋਕਾਂ ਨੂੰ ਫਿਕਰਮੰਦੀ ਖੜੀ ਹੈ। ਪਰ ਹੁਣ ਕੱਲ ਕਹਿਣਾ ਪਿਆ ਕਿ ਹਾਂ ਭਾਈ ਜਿਹਦਾ ਪੇਪਰ ਆ ਉਹਨੂੰ ਪੇਪਰ ਵੀ ਦਵਾਵਾਂਗੇ ਜੀ, ਕਹਿਣਾ ਪਿਆ, ਜਿਹਦਾ ਕੋਈ ਫਾਰਮ ਭਰਨਾ ਰਹਿੰਦਾ ਫਾਰਮ ਵੀ ਭਰਾਵਾਂਗੇ। 207 ਬੰਦੇ ਅਸੀਂ ਹੁਣ ਤੱਕ ਹਿਰਾਸਤ 'ਚ ਲਏ ਨੇ, ਪਰ ਉਹਨਾਂ 'ਚੋਂ ਕਾਰਵਾਈ ਜਿਹੜਾ ਕ੍ਰਿਮੀਨਲ ਧਾਰਾਵਾਂ ਨੇ ਉਹਦੇ ਤਹਿਤ 30 ਤੇ ਚੱਲਣੀਆਂ ਨੇ। ਉਹ ਜਿਹੜੇ ਕਹਿੰਦੇ ਉਹਦੇ ਖਾਸ ਮਤਲਬ ਉਹਦੇ ਗਰੋਹ ਦੇ ਵਿੱਚ ਕੰਮ ਕਰਦੇ ਸੀ ਜੀ, AKF ਨਾਲ ਜੁੜੇ ਸੀ ਜਾਂ ਸਿੱਧੇ ਅੰਮ੍ਰਿਤਪਾਲ ਨਾਲ ਜੁੜੇ ਸੀ, ਉਹਨਾਂ ਤੇ ਕਾਰਵਾਈ ਕਰਾਂਗੇ। ਪਰ 117 ਨੂੰ ਅਸੀਂ ਆਉਂਦੇ ਦਿਨਾਂ 'ਚ ਛੱਡ ਦਾਂਗੇ। ਇਹ ਕਿਹਾ ਜਦੋਂ ਬਾਹਰ ਆਉਣਗੇ ਫਿਰ ਕਿਵੇਂ ਕੀ ਨਸੀਹਤ ਦਿੰਦੇ ਨੇ, ਕੀ ਉਹਨਾਂ ਦੀ ਕਾਰਵਾਈ ਹੁੰਦੀ ਹੈ, ਕਿੱਥੋਂ ਤੱਕ ਹੁੰਦਾ ਮਾਮਲਾ, ਉਹ ਦੇਖਣ ਵਾਲੀ ਗੱਲ। ਪਰ ਨਾਲ ਇਹ ਦੂਆ ਪੱਖ ਪੁਲਿਸ ਕਹਿੰਦੀ ਜੀ ਉਹਨੇ ਤਾਂ ਆਪਣੇ ਪਿੰਡ 'ਚ ਪੁਲਿਸ ਰੇਂਜ ਬਣਾ ਲਈ ਸੀ। ਸਾਨੂੰ ਕਹਿੰਦੇ ਜੀ ਬਾਬਾ ਜਿਹੜਾ ਫੜਿਆ ਸੀ, ਗੋਰਖ ਬਾਬਾ ਹੈ ਨਾ, ਉਹਦੇ ਬਾਬੇ ਦੇ ਮੋਬਾਈਲਾਂ ਤੋਂ ਪਤਾ ਲੱਗਿਆ ਕਿ ਉਹ ਉੱਥੇ ਹਥਿਆਰ ਖੋਲਣ ਦੀ, ਹਥਿਆਰ ਪੈਕ ਕਰਨ ਦੀ, ਗੋਲੀਆਂ ਚੱਲਣ ਦੀ। ਕਮਾਲ ਆ ਪ੍ਰਵੀਨ ਜੀ, ਪੰਜਾਬ ਪੁਲਿਸ ਦੇ, ਏਜੰਸੀਆਂ ਦੇ, ਖੁਫੀਆਂ ਧਿਰਾਂ ਦੇ, ਸਰਕਾਰਾਂ ਦੇ। ਇੰਨਾ ਤਾਂ ਅਸੀਂ ਸੁਣਿਆ ਸੀ ਕਿ ਲੋਕ ਹੱਕੀ ਗੱਲਾਂ ਨਹੀਂ ਸੁਣਦੀਆਂ, ਹੁਣ ਗੋਲੀਆਂ ਦੀ ਆਵਾਜ਼ਾਂ ਵੀ ਨਹੀਂ ਸੁਣਦੀਆਂ ਇਹਨਾਂ ਨੂੰ। ਜੀ ਸਹੀ ਕਿਹਾ। ਜੇ ਰੇਂਜ ਸੀ ਉੱਥੇ ਗੋਲੀਆਂ, ਹਰ ਪਿੰਡ 'ਚ 5-4 ਜਸੂਸ ਰੱਖੇ ਹੁੰਦੇ ਆ ਪੁਲਿਸ ਵਾਲਿਆਂ ਨੇ। ਬਿਲਕੁਲ ਰੱਖੇ ਹੁੰਦੇ, ਸਹੀ ਹੈ ਨਾ, ਮਤਲਬ ਕਿ ਜ਼ਿਆਦਾਤਰ ਤਾਂ ਚੁਣੇ ਨੁਮਾਇੰਦੇ ਹੀ ਉਹਨਾਂ ਦੇ ਸੂਹੇ ਹੁੰਦੇ, ਬਿਲਕੁਲ ਜੀ, ਹੈ ਨਾ। ਚਾਹੇ 5 ਸਰਪੰਚਾਂ ਚੋਂ ਕੋਈ ਲੱਭ ਲੈਣ, ਚਾਹੇ ਕੋਈ ਸਾਬਕਾ ਚੋਂ ਲੱਭ ਲੈਣ, ਚਾਹੇ ਮੌਜੂਦਾ ਚੋਂ ਲੱਭ ਲੈਣ, ਚਾਹੇ ਆਉਣ ਵਾਲੇ ਬਣਨ ਵਾਲਿਆਂ ਚੋਂ ਲੱਭ ਲੈਣ, ਜਾਂ ਕੋਈ ਹੋਰ ਹੈ ਨਾ ਜਿਹਨੂੰ ਕੋਈ ਪੁੱਠਾ ਸਿੱਧਾ ਕੰਮ ਕਰਦਾ ਕੋਈ ਉਹਨੂੰ ਬਣਾਇਆ ਹੁੰਦਾ ਕਿ ਤੂੰ ਆਪਣਾ ਕੰਮ ਕਰੀ ਜਾਈ ਪਰ ਬਾਕੀ ਜਾਣਕਾਰੀ ਸਾਨੂੰ ਦੇਈ ਜਾਈ। ਹਾਂਜੀ ਬਿਲਕੁਲ ਏਦਾਂ ਹੀ ਹੁੰਦਾ। ਸੋ ਜੇਕਰ ਇਲਾਕੇ 'ਚ ਉਹ ਰੇਂਜ ਬਣੀ ਹੋਵੇ ਹੈ ਨਾ, ਫਾਇਰਿੰਗ ਰੇਂਜ, ਤੇ ਗੋਲੀਆਂ ਚੱਲਦੀਆਂ ਹੋਣ, ਟ੍ਰੇਨਿੰਗ ਦਿੱਤੀ ਜਾਂਦੀ ਹੋਵੇ, ਤਾਂ ਫਿਰ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗਿਆ ਜੀ। ਰੇਂਜ ਬਣਾਉਣ ਵਾਲਾ ਤਾਂ ਤੁਸੀਂ ਕਟਹਿਰੇ 'ਚ ਖੜਾ ਕਰੋ, ਹਾਂਜੀ, ਪਰ ਆਪਣੇ ਆਪ ਨੂੰ ਵੀ ਕਟਹਿਰੇ 'ਚ ਖੜਾ ਕਰੋ ਨਾ, ਕਿ ਫਿਰ ਤੁਹਾਡੀ ਨਲਾਇਕੀ ਕੀ ਸੀ ਜੇ ਉੱਥੇ ਕੁਛ ਹੋਈ ਜਾਂਦਾ, ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ, ਬਾਅਦ ਚੋਂ ਕਿਉਂ ਪਤਾ ਲੱਗ ਰਿਹਾ ਜੀ। ਸੋ ਇਸ ਲਈ ਦੀਵਾਲੀ ਵਾਲੇ ਦਿਨ ਪਟਾਕਿਆਂ ਦੇ ਵਿੱਚ ਵੀ ਜੇਕਰ ਕੋਈ ਫਾਇਰ ਕੱਢਦਾ ਨਾ, ਉਹ ਵੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਹਾਂ ਇਹ ਪਟਾਕਾ ਨਹੀਂ ਚੱਲਿਆ, ਗੋਲੀ ਚੱਲੀ ਆ। ਹਾਂਜੀ ਬਿਲਕੁਲ ਸਹੀ। ਤੇ ਜੇ ਨਾਰਮਲ ਦਿਨਾਂ 'ਚ ਟ੍ਰੇਨਿੰਗ ਹੋ ਰਹੀ ਸੀ ਔਰ ਗੋਲੀਆਂ ਚੱਲ ਰਹੀਆਂ ਸੀ, ਤਾਂ ਇਲਾਕੇ 'ਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਇੱਥੇ ਗੋਲੀਆਂ ਚੱਲਣ ਦੀ ਆਵਾਜ਼ ਰੋਜ਼ ਕਿਉਂ ਆਉਂਦੀ ਆ। ਸੋ ਇਸ ਲਈ ਕਿੰਨੇ ਹੀ ਸਵਾਲ ਪੁਲਿਸ ਵਾਲੇ ਪਾਸੇ ਵੀ ਖੜੇ ਨੇ, ਪਰ ਉਨੇ ਹੀ ਸਵਾਲ ਹੁਣ ਅੰਮ੍ਰਿਤਪਾਲ ਵਾਲੇ ਪਾਸੇ ਵੀ ਖੜੇ ਨੇ। ਪਰ ਅੰਮ੍ਰਿਤਪਾਲ ਵਾਲੇ ਪਾਸੇ ਨਾਲ ਇਹ ਸਵਾਲ ਖੜਾ ਕਿ ਕੀ ਛਤਰੀ ਵਾਲਾ, ਕੀ ਰੇਹੜੀ ਵਾਲਾ, ਕੀ ਮੋਟਰਸਾਈਕਲ ਵਾਲਾ ਅੰਮ੍ਰਿਤਪਾਲ ਹੈ ਜਾਂ ਅੰਮ੍ਰਿਤਪਾਲ ਵਰਗਾ ਹੈ, ਅੰਮ੍ਰਿਤਪਾਲ ਸਿੰਘ ਹੈ ਜਾਂ ਅਦਾਕਾਰ ਕੋਈ ਐਕਟਰ ਹੈ। ਇਹ ਸਵਾਲ ਅਜੇ ਵੀ ਉਸੇ ਤਰ੍ਹਾਂ ਖੜਾ ਹੈ, ਪਰ ਪੁਲਿਸ ਪੈੜ ਨੱਪ ਰਹੀ ਹੈ ਜੀ, ਉਹ ਵੀ ਫੁਟੇਜ ਦੇ। ਜੀ